ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਕੁਰਬਾਨੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਹੈ ਔਰ ਅਸੀਂ ਪਿਛਲੇ ਦਿਨਾਂ ਤੋਂ ਹੀ ਗੁਰੂ ਨਾਨਕ ਸਾਹਿਬ ਗੁਰਬਾਣੀ ਦੇ ਫਰਮਾਨ, ਜਿਹੜੇ ਕਿ ਇਸਲਾਮ ਸੱਚਾ ਮੁਸਲਮਾਨ ਹੋਣਾ ਕੀ ਹੈ ਔਰ ਇਸਲਾਮ ਦੀਆਂ ਟੀਚਿੰਗਸ, ਜਿਹੜੇ ਉਹਨਾਂ ਦੇ ਅਸੂਲ ਨੇ, ਸਿਧਾਂਤ ਨੇ, ਲੈਸਨ ਨੇ, ਉਹਨਾਂ ਦੇ ਆਧਾਰ ਤੇ ਜੋ ਫਰਮਾਨ ਗੁਰਬਾਣੀ ਦੇ ਵਿੱਚ ਹੈ ਉਸ ਦਾ ਉਹਨਾਂ ਸ਼ਬਦਾਂ ਦੇ ਉੱਤੇ ਵਿਚਾਰ ਕਰਦੇ। ਔਰ ਅੱਜ ਇਸ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਦੇ ਵਿੱਚ ਸ਼ਬਦ, ਰਾਗ ਤਿਲੰਗ ਮਹੱਲਾ ਪਹਿਲਾ, ਘਰ ਪਹਿਲਾ ਦੇ ਥੱਲੇ ਚੁਣੇ। ਔਰ ਜ਼ਾਹਰ ਹੈ ਕਿ ਸਿੱਧੇ ਤੌਰ ਤੇ ਇਸ ਸ਼ਬਦ ਦਾ ਸੰਬੰਧ, ਜੇ ਪਹਿਲਾਂ ਮੈਂ ਇਸ ਦੀ ਲੈਂਗੁਏਜ ਦੇ ਬਾਰੇ ਗੱਲ ਕਰਾਂ, ਇਹ 15ਵੀਂ 16ਵੀਂ ਸਦੀ ਦਾ ਪੀਰੀਅਡ ਉਹ ਪੀਰੀਅਡ ਹੈ ਜਦੋਂ ਕਿ ਆਲਰੇਡੀ ਤੁਰਕੀ ਔਰ ਫਾਰਸੀ ਔਰ ਲੋਕਲ ਜਿਹੜਾ ਹਿੰਦੀ ਡਾਇਲੈਕਟ ਸੀ, ਅੱਡ ਅੱਡ ਅਵਧੀ, ਬ੍ਰਿਜ ਭਾਸ਼ਾ ਔਰ ਬੁੰਦੇਲਖੰਡੀ, ਇਹਨਾਂ ਸਾਰਿਆਂ ਦੇ ਸੁਮੇਲ ਚੋਂ ਜਿਹੜੀ ਜ਼ਬਾਨ ਅੱਜ ਉਰਦੂ ਕਰਕੇ ਜਾਣੀ ਜਾਂਦੀ ਹੈ, ਉਦੋਂ ਇਹਨੂੰ ਰੇਖਤਾ ਕਹਿੰਦੇ ਸੀ। ਔਰ ਅਮੀਰ ਖੁਸਰੋ, ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਇਸ ਦੇ ਵਿੱਚ ਕਾਫੀ ਵੱਡਾ ਕੰਟਰੀਬਿਊਸ਼ਨ ਦਿੱਤਾ ਹੈ, ਲੇਕਿਨ ਅਜੇ ਇੰਨੀ ਪਪੂਲਰ ਨਹੀਂ ਸੀ। ਲੇਕਿਨ ਗੁਰੂ ਸਾਹਿਬ ਦੇ ਵੇਲੇ ਇਹ ਲੈਂਗੁਏਜ ਇਵੋਲਵ ਹੋ ਰਹੀ ਸੀ। ਤੋ ਰਾਗ ਤਿਲੰਗ ਦੇ ਵਿੱਚ ਇਹ ਸ਼ਬਦ ਜਿਹੜਾ ਹੈ, ਜਿਸ ਦੇ ਵਿੱਚ ਕਾਫੀ ਫਾਰਸੀ ਹੈ, ਪਰਸ਼ੀਅਨ ਦੇ ਕਾਫੀ ਲਫ਼ਜ਼ ਨੇ, ਔਰ ਇਹ ਉਸ ਦੌਰ ਦੀ ਜਿਹੜੀ ਲੈਂਗੁਏਜ ਵਾਈਜ਼ ਇਸ ਐਵੋਲੂਸ਼ਨ ਦੀ ਗੱਲ ਹੈ। ਪਰ ਇਸ ਦਾ ਥੀਮ ਜਿਹੜਾ ਹੈ ਉਹ ਜਿਵੇਂ ਇਸਲਾਮਿਕ ਫੇਥ ਦੇ ਵਿੱਚ ਅਲਟੀਮੇਟਲੀ ਜਿਹੜਾ ਮੌਤ ਦਾ ਫਰਿਸ਼ਤਾ ਹੈ ਇਜ਼ਰਾਈਲ, ਉਹ ਆ ਕੇ ਜਿਹੜਾ ਉਹ ਲੈ ਜਾਂਦਾ ਜਿੰਦ ਨੂੰ, ਔਰ ਅਸੀਂ ਜਵਾਬਦੇ ਹੁੰਦੇ ਹਾਂ ਅਖੀਰ ਦੇ ਵੇਲੇ, ਕਿਵੇਂ ਦਫਨ ਦੇ ਵੇਲੇ ਜਿਹੜੀ ਅਖੀਰਲੀ ਸ਼ਬਦ ਦੀ ਨਮਾਜ਼ ਪੜ੍ਹੀ ਜਾਂਦੀ ਹੈ, ਫਾਤਿਹਾ ਜਿਸ ਨਾਲ ਜੁੜਦਾ, ਇਹ ਸਾਰਾ ਸਿੰਬੋਲਿਜ਼ਮ ਇਸਤੇਮਾਲ ਕੀਤਾ। ਪਰ ਇਹ ਮੈਸੇਜ ਕੁੱਲ ਕਾਇਨਾਤ ਦੇ ਲਈ ਹੈ ਕਿ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈ ਇਹ ਬੜੀ ਸ਼ਾਰਟ ਲਿਵਡ ਹੈ, ਔਰ ਇਸ ਦੇ ਵਿੱਚ ਰੱਬ ਦੀ ਯਾਦ, ਬੰਦਗੀ ਔਰ ਇਸ ਗੱਲ ਨੂੰ ਮੰਨਣਾ ਕਿ ਜੋ ਸਾਡੀਆਂ ਅੱਖਾਂ ਦੇਖ ਰਹੀਆਂ ਨੇ ਅਲਟੀਮੇਟਲੀ ਇਹ ਆਰਜ਼ੀ ਹੈ, ਇਹ ਸਰਾਏ ਫਾਨੀ ਹੈ ਦੁਨੀਆ, ਔਰ ਅਸੀਂ ਇੱਥੋਂ ਤੁਰ ਜਾਣਾ ਹੈ। ਔਰ ਅਲਟੀਮੇਟਲੀ ਰੱਬ ਦੀ ਯਾਦ, ਰੱਬ ਦੀ ਇਬਾਦਤ ਔਰ ਰੱਬ ਦੇ ਨਾਲ ਜੁੜ ਕੇ ਜ਼ਿੰਦਗੀ ਜਿਉਣਾ ਹੀ ਜੀਵਨ ਦੀ ਹਕੀਕਤ ਹੈ। ਸੋ ਇਹ ਸ਼ਬਦ ਹੈ, ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਹੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂ, ਬੇऐਬ ਪਰਵਰਦਗਾਰ, ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ, ਦਿਲ ਹੇਚ ਨਾ ਦਾਨੀ, ਜ਼ਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਿਰ ਬਿਹਫਤਮ ਕਸ ਨਾ ਦਾਰਦ, ਚੂੰ ਸ਼ਬਦ ਤਕਬੀਰ, ਸ਼ਬ ਰੋਜ਼ ਗਸ਼ਤਮ ਦਰ ਹਵਾ, ਕਰਦੇਮ ਬਦੀ ਖਿਆਲ, ਗਾਹੇ ਨ ਨੇਕੀ ਕਾਰ ਕਰਦਮ, ਮਮ ਈ ਚਿਨੀ ਅਹਵਾਲ, ਬਦ ਬਖਤ ਹਮ ਚੂ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਇਸ ਦਾ ਮਤਲਬ ਹੈ ਕਿ ਮੈਂ ਇੱਕ ਅਰਜ਼, ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੇ ਰੱਬ, ਹੇ ਅੱਲਾਹ ਤਾਲਾ, ਮੈਂ ਇੱਕ ਅਰਜ਼ ਤੇਰੇ ਦਰਬਾਰ ਦੇ ਵਿੱਚ ਕਰ ਰਿਹਾ, ਤੂੰ ਜਰਾ ਕੰਨ ਨੇੜੇ ਕਰਕੇ ਸੁਣ। ਮੈਂ ਤੇਰੇ ਹਜ਼ੂਰ ਹੈ, ਮੇਰੀ ਇਸ ਆਜ਼ਜ਼ੀ ਦੇ ਨਾਲ ਕੀਤੀ ਹੋਈ ਅਰਜ਼ ਨੂੰ, ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਤੇਰੇ ਦਰ ਤੇ ਮੈਂ ਇਸ ਅਰਜ਼ ਦੇ ਨਾਲ ਪੇਸ਼ ਹੈ, ਜ਼ਰਾ ਕੰਨ ਨੇੜੇ ਕਰਕੇ ਸੁਣ। ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਰਦਗਾਰ, हे ਵਾਹਿਗੁਰੂ, ਤੂੰ ਹੱਕ ਹੈ, ਤੂੰ ਸੱਚ ਹੈ,
ਕਬੀਰ ਹੁੰਦਾ ਹੈ ਬਹੁਤ ਗ੍ਰੇਟ, ਮਹਾਨ, ਤੂੰ ਬਹੁਤ ਵੱਡਾ ਹੈ, ਕਰੀਮ ਹੈ, ਜਿਹੜਾ ਹਰ ਚੀਜ਼ ਕਰਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ, ਤੂੰ ਬਖਸ਼ਿਸ਼ ਕਰਨ ਵਾਲਾ ਹੈ, ਤੂੰ ਬੇਐਬ ਹੈ, ਤੇਰੇ 'ਚ ਕੋਈ ਐਬ ਨਹੀਂ, ਤੂੰ ਸਭ ਨੂੰ ਪਾਲਣ ਵਾਲਾ ਹੈ, ਪਰਵਰਦਗਾਰ ਹੈ, ਹੱਕਾ, ਕਬੀਰ, ਕਰੀਮ, ਤੂੰ ਬੇਐਬ, ਪਰਵਰਦਗਾਰ, ਤੇ ਯਾਦ ਦਹਾਨੀ ਹੈ ਦੁਨੀਆ ਮੁਕਾਮ ਫਾਨੀ। ਹੁਣ ਆਪਣੇ ਆਪ ਨੂੰ ਕਿਹਾ ਕਿ ਇਹ ਦੁਨੀਆ ਫਾਨੀ ਹੈ, ਇਹ ਸੰਸਾਰ ਮੁੱਕਣ ਵਾਲਾ ਹੈ, ਜੋ ਆਇਆ ਉਹਨੇ ਚਲੇ ਜਾਣਾ ਹੈ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਕਿ ਆਪਣੇ ਦਿਲ ਦੇ ਵਿੱਚ ਯਕੀਨ ਕਰਕੇ ਇਸ ਦੇ ਉੱਤੇ ਭਰੋਸਾ ਕਰ ਕਿ ਇਹ ਦੁਨੀਆ ਮੁਕਾਮੇ ਫਾਨੀ ਹੈ, ਇਸ ਤੇ ਭਰੋਸਾ ਕਰ, ਯਕੀਨ ਕਰਕੇ ਇਹ ਨਾ ਰਹਿਣ ਵਾਲੀ ਹੈ। ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾ ਦਾਨੀ, हे ਮੇਰੇ ਦਿਲ, ਤੈਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਹੈ ਕਿ ਮੇਰੇ ਸਿਰ ਦੇ ਵਾਲ, ਮੂਏ ਜਿਹੜਾ ਉਹ ਜਿਹੜਾ ਵਾਲਾਂ ਨੂੰ ਕਹਿੰਦੇ ਨੇ, ਜਿਵੇਂ ਹਜ਼ਰਤ ਸਾਹਿਬ ਦਾ ਮੈਨੂੰ ਯਾਦ ਹੈ, ਹਜ਼ਰਤ ਬਲ ਕਸ਼ਮੀਰ ਦੇ ਵਿੱਚ ਉਹਨਾਂ ਦਾ ਦਾੜੀ ਦਾ ਇੱਕ ਵਾਲ ਹੈ ਜਿਹਨੂੰ ਮੂਏ ਮੁਬਾਰਕ ਕਹਿੰਦੇ ਨੇ। ਤੋ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ, ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ। ਇਹ ਦਿਲ, ਤੂੰ ਕਿਉਂ ਨਹੀਂ ਇਸ ਦੇ ਉੱਤੇ ਯਕੀਨ ਕਰਦਾ, ਇਸ ਦੇ ਉੱਤੇ ਆਮਨਾ ਕਰਦਾ? ਫਿਰ ਇਹ ਯਾਦ ਦਹਾਨੀ ਕਰਵਾਈ ਹੈ, ਜ਼ਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀ। ਫਾਰਸੀ ਦੇ ਵਿੱਚ ਜ਼ਨ ਔਰਤ ਨੂੰ ਕਹਿੰਦੇ ਨੇ, ਪਿਸਰ ਪੁੱਤਰ ਨੂੰ ਕਹਿੰਦੇ ਨੇ, ਪਦਰ ਪਿਓ ਨੂੰ ਕਹਿੰਦੇ ਨੇ, ਬਿਰਾਦਰ ਭਰਾ ਨੂੰ ਕਹਿੰਦੇ ਨੇ। ਕਿ ਇਹ ਗੱਲ ਯਾਦ ਰੱਖ ਕਿ ਨਾ ਤੇਰੀ ਇਸਤਰੀ, ਨਾ ਤੇਰੀ ਵਾਈਫ, ਨਾ ਤੇਰੀ ਜ਼ਨ, ਨਾ ਤੇਰਾ ਪੁੱਤਰ, ਨਾ ਤੇਰਾ ਪਿਓ, ਨਾ ਤੇਰਾ ਭਰਾ, ਕੋਈ ਵੀ ਰਹਿਣਾ ਨਹੀਂ ਹੈ। ਕਸ ਨੇਸ ਦਸਤੰਗੀਰ, ਕਿਸੇ ਨੂੰ ਵੀ ਤੂੰ ਨਹੀਂ ਫੜ ਸਕੇਗਾ ਜਦੋਂ ਉਹਨਾਂ ਨੇ ਇਸ ਦੁਨੀਆ ਤੋਂ ਤੁਰਨਾ। ਆਖਰ ਬੇਹਫਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ, ਜਦੋਂ ਅਖੀਰਲੀ ਨਮਾਜ਼ ਜਿਹੜੀ ਮੁਰਦੇ ਨੂੰ ਦਬਾਉਣ ਵੇਲੇ ਪੜ੍ਹੀ ਜਾਂਦੀ ਹੈ ਜਨਾਜ਼ੇ ਦੀ ਤਕਬੀਰ, ਉਸ ਨੂੰ ਕਹਿੰਦੇ ਨੇ ਸ਼ਬਦ ਹੈ। ਜਦੋਂ ਹੋਏਗੀ ਸ਼ਬਦ, ਜਦੋਂ ਉਹ ਆਖਰੀ ਜਿਹੜੀ ਤਕਬੀਰ ਹੋਏਗੀ ਇਹਨਾਂ ਸਾਰੇ ਰਿਸ਼ਤਿਆਂ ਦੀ, ਤੂੰ ਕਿਸੇ ਨੂੰ ਵੀ ਦਸਤੰਗੀਰ, ਕਿਸੇ ਨੂੰ ਫੜ ਨਹੀਂ ਸਕੇਗਾ, ਉਹਨੂੰ ਰੋਕ ਨਹੀਂ ਸਕੇਗਾ, ਸਾਰੇ ਇੱਥੋਂ ਚਲੇ ਜਾਣਗੇ। ਫਿਰ ਆਪਣੇ ਆਪ ਵੱਲ ਮੁੜੇ ਨੇ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ। ਸ਼ਬ ਰੋਜ਼ ਹੈ ਦਿਨ ਰਾਤ, ਕਿ ਤੂੰ ਦਿਨੇ ਔਰ ਰਾਤ ਜਿਹੜਾ ਉਹ ਬਿਲਕੁਲ ਐਬਾਂ ਦੇ ਵਿੱਚ ਫਸਿਆ ਹੋਇਆ ਹੈ। ਤੈਨੂੰ ਇਸ ਗੱਲ ਦਾ ਕਿਉਂ ਧਿਆਨ ਨਹੀਂ ਹੈ ਕਿ ਮੈਂ ਫਿਰ ਰਿਹਾ ਉਹਨਾਂ ਦੇ ਵਿੱਚ, ਹਵਾ ਦੇ ਵਿੱਚ। ਹਵਾ ਹਿਰਸ ਨੂੰ ਕਹਿੰਦੇ ਨੇ, ਲਾਲਚ ਨੂੰ ਕਹਿੰਦੇ ਨੇ, ਕਿ ਸ਼ਬ ਰੋਜ਼ ਗਸ਼ਤਮ ਦਰ ਹਵਾ, ਕਿ ਦਿਨ ਰਾਤ ਮੈਂ ਲਾਲਚ ਦੇ ਵਿੱਚ ਫਸਿਆ ਹੋਇਆ। ਕਰਦੇਮ ਬਦੀ ਖਿਆਲ, ਮੇਰੇ ਅੰਦਰ ਬਦ ਮਾੜੇ ਖਿਆਲ ਜਿਹੜੇ ਨੇ ਉਹ ਗੇੜਾ ਕੱਢਦੇ ਨੇ। ਰਾਹੇ ਨਾ ਨੇਕੀ ਕਾਰ ਕਰਦਮ, ਇਹ ਮੂਰਖ ਆਦਮੀ ਆਪਣੇ ਆਪ ਨੂੰ ਐਡਰੈਸ ਕਰਕੇ, ਤੂੰ ਕਿਉਂ ਕੋਈ ਨੇਕੀ ਦਾ ਕੰਮ ਨਹੀਂ ਕਰਦਾ? ਤੂੰ ਇਹ ਦੇਖ ਜਿਹੜੇ ਤੁਰ ਗਏ ਨੇ ਤੇਰੇ ਸਾਹਮਣੇ, ਤੇਰੀ ਜ਼ਨ, ਤੇਰਾ ਪਿਦਰ, ਤੇਰਾ ਪਦਰ, ਤੇਰਾ ਭਰਾ, ਉਹ ਸਾਰੇ ਤੇਰਾ ਵੀ ਮਮ ਈਚਨੀ ਹਵਾਲ, ਕਿ ਤੇਰਾ ਵੀ ਇਹੀ ਹਾਲ ਹੋਣਾ। ਤੇ ਫਿਰ ਆਪਣੇ ਆਪ ਨੂੰ ਅਖੀਰ ਜਿਹੜਾ ਫਟਕਾਰਿਆ, ਬਦਬਖਤ ਹਮ ਚੂੰ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਬਦਬਖਤ, ਬਖਤ ਕਹਿੰਦੇ ਨੇ ਕਿਸਮਤ ਨੂੰ। ਮੈਂ ਕਿੰਨਾ ਬਦਬਖਤ ਹੈ, ਮੇਰੇ ਕਿੰਨੇ ਮਾੜੇ ਨਸੀਬ ਨੇ ਕਿ ਮੈਂ ਉਸ ਰੱਬ ਨਾਲੋਂ ਟੁੱਟਾ ਹੋਇਆ ਬਦਬਖਤ ਹਮ ਚੂ ਬਖੀਲ ਗਾਫਿਲ। ਹੁਣ ਬਖੀਲੀ ਹੈ ਜਿਹੜੀ ਅਸੀਂ ਚੁਗਲੀ ਕਰਦੇ ਹਾਂ, ਅਸੀਂ ਇੱਕ ਦੂਸਰੇ ਦੀਆਂ ਗੱਲਾਂ ਇੱਧਰ ਉੱਧਰ ਕਰਦੇ ਹਾਂ, ਕਿਸੇ ਦੀ ਨਿੰਦਿਆ ਕਰਦੇ ਹਾਂ। तो मैं बदबख्त है, बदकिस्मत है, और मैं बखील है, चुगल है, गाफिल, मैं बिल्कुल सुता हुआ, बिल्कुल अवेसल है, बिल्कुल लापरवाह है, बेनजर बेबाक। मेरे अंदर जेड़ा है इस किस्म की कोई शर्म हया नहीं है। बेनजर हुंदा है ढीठ निलज, और बेबाक भी यही हुंदा है कि भी मैं बेनजर है, मैं बेबाक है, मैं बिल्कुल ढीठ बेशर्म है। नानक बगोयद जन तुरा। गुरु नानक साहब फरमाते ने कि हे वाहिगुरु, हे रब, हे अल्लाह ताला, तेरा जन, तेरा बंदा नानक ये कहंदा, तेरा दास कि मैं तेरा,
ਮੈਂ ਤੁਰਾ ਹੁੰਦਾ ਤੈਨੂੰ ਮੈਂ ਕਹਿ ਰਿਹਾ ਜੀ ਨਾਨਕ ਬਗੋਇਦ ਜਨ ਤੁਰਾ, ਤੇਰਾ ਜਨ ਤੇਰਾ ਬੰਦਾ ਨਾਨਕ हे ਰੱਬ ਤੈਨੂੰ ਕਹਿ ਰਿਹਾ ਤੇਰੇ ਚਾਕਰਾਂ ਪਾ ਖਾਕ ਕਿ ਮੈਂ ਜਿਹੜੇ ਤੇਰੇ ਸੇਵਕ ਨੇ, ਤੈਨੂੰ ਪਿਆਰ ਕਰਨ ਵਾਲੇ ਨੇ, ਤੇਰੇ ਬੰਦੇ ਨੇ, ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹੈ। ਇਹ ਅੱਜ ਦਾ ਮੈਸੇਜ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਜ਼ ਕਰਨ ਦੀ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।